ਦੇ ਜਿਹੜੇ ਉਹ ਆਪਣਾ ਨਸਲ ਆਪਣੀ ਦਿਖਾਉਣ ਤੋਂ ਆਪਣਾ ਆਪ ਦਿਖਾਉਣ ਤੋਂ ਬਾਜ਼ ਨਹੀਂ ਹੁੰਦੇ, ਚਾਹੇ ਤੁਸੀਂ ਉਹਨਾਂ ਨਾਲ ਜਿੰਨਾ ਵੀ ਕਰੀ ਜਾਓ। ਇਸੇ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਬੰਦਾ ਸੀ ਤੇ ਉਹਨੂੰ ਨਾ ਜਿਹੜੇ ਪਿੰਡ ਦੇ ਇਮਾਮ ਮਸਜਿਦ ਸੀ ਉਹਨੇ ਰੋਜ਼ ਕਿਹਾ ਕਰਨਾ ਕਿ ਤੂੰ ਇਸ ਤਰ੍ਹਾਂ ਕਰਕੇ ਨਮਾਜ਼ ਪੜ੍ਹਿਆ ਕਰ। ਉਹਨੇ ਕਹਿਣਾ ਅੱਛਾ ਜੀ ਕਾਰੀ ਸਾਹਿਬ ਪੜ੍ਹਾਂਗੇ। ਨਮਾਜ਼ ਦਾ ਡੇਲੀ ਉਹਨੇ ਕਹਿਣਾ, ਉਹਨੇ ਇਸੇ ਤਰ੍ਹਾਂ ਹੀ ਕਹਿ ਦੇਣਾ ਅੱਛਾ ਪੜ੍ਹਾਂਗੇ, ਅੱਛਾ ਹੁੰਨੇ ਆ, ਅੱਛਾ ਕਰਦੇ ਆ। ਉਹਨੇ ਇੱਕ ਦਿਨ ਨਾ ਮੌਲਵੀ ਸਾਹਿਬ ਕਹਿੰਦੇ ਨਹੀਂ ਅੱਜ ਤਾਂ ਮੈਂ ਤੈਨੂੰ ਲੈ ਕੇ ਹੀ ਜਾਣਾ। ਹੁਣ ਕਾਰੀ ਸਾਹਿਬ ਤਾਂ ਚਾਹੁੰਦੇ ਸੀ ਵੀ ਚਲੋ ਕਿਸੇ ਤਰੀਕੇ ਨਾਲ ਔਖੇ ਸੌਖੇ ਹੋ ਕੇ ਇਹਨੂੰ ਨਮਾਜ਼ 'ਤੇ ਲਾ ਦੇਵਾਂ, ਇੱਕ ਸਿੱਧੇ ਪਾਸੇ ਲੱਗ ਜਾਵੇ। ਉਹਨਾਂ ਨੇ ਇੱਕ ਦਿਨ ਜਿੱਦ ਕੀਤੀ ਭਾਈ ਤੂੰ ਜਾਣਾ ਤੇ ਮੈਂ ਵੀ ਜਾਣਾ, ਜਮਾਤ ਵੀ ਕਰਾਉਣੀ ਆ, ਤੂੰ ਮਕਸਦ ਜਦੋਂ ਜਾਊਂਗਾ ਮੈਂ ਫੇਰ ਜਾ ਕੇ ਜਮਾਤ ਕਰਾਉਣੀ। ਇੰਨੇ ਨਮਾਜ਼ੀ ਡੀਕਣ ਡਿਆ, ਅੱਜ ਤੂੰ ਮੇਰਾ ਦੋਸਤ ਵੀ ਆ, ਤੈਨੂੰ ਮੈਂ ਧੱਕੇ ਨਾਲ ਹੀ ਲੈ ਕੇ ਜਾਣਾ। ਹੁਣ ਉਹ ਮੰਨਣੀ ਪੈ ਗਈ, ਮਜਬੂਰ ਹੋ ਗਿਆ। ਕਾਰੀ ਸਾਹਿਬ ਨੇ ਉਹਨੂੰ ਨਾਲ ਖੜਿਆ, ਉਹਨੂੰ ਵਜੂ ਕਰਵਾ ਕੇ ਉਹਨੂੰ ਕਿਹਾ ਚੱਲ ਆ ਬਈ। ਅੰਦਰ ਗਏ, ਨਮਾਜ਼ ਪੜ੍ਹੀ, ਜਮਾਤ ਹੋਈ, ਨਮਾਜ਼ ਪੜ੍ਹੀ। ਪੜ੍ਹਨ ਤੋਂ ਬਾਅਦ ਜਿਸ ਟਾਈਮ ਦੁਆ ਮੰਗੀ, ਦੁਆ ਹਾਲੇ ਮੰਗਣ ਹੀ ਡਏ ਸੀ ਤੇ ਉਹ ਉੱਠਿਆ ਬੰਦਾ ਫਟਾਫਟ ਤੇ ਜਾ ਕੇ ਉਹਨੇ ਕਾਰੀ ਸਾਹਿਬ ਦੇ ਨਾਲ ਫਟਾਫਟ ਜਾ ਕੇ ਤੇ ਲਾਗੇ ਗਿਆ, ਜਾ ਕੇ ਦਾੜੀ ਕਾਰੀ ਸਾਹਿਬ ਦੀ ਨੂੰ ਹੱਥ ਪਾਇਆ, ਉੱਥੋਂ ਫਟਾਫਟ ਇੱਕ ਵਾਲ ਖਿੱਚਿਆ। ਉਹਨੇ ਕਿਹਾ ਇਹ ਕੀ ਕਰਨ ਡਿਆ ਵਾ? ਉਹਨੇ ਕਿਹਾ ਜੀ ਕਾਰੀ ਸਾਹਿਬ ਮੈਂ ਤਾਂ ਨਮਾਜ਼ ਪੜ੍ਹਦਿਆਂ ਵੇਖ ਲਿਆ ਤੁਸੀਂ ਤਾਂ ਬੜੇ ਪਹੁੰਚੇ ਹੋਏ ਬੰਦੇ ਹੋ, ਤੁਹਾਡਾ ਤਾਂ ਜਿਹੜਾ ਇੱਕ ਵਾਲ ਆ ਇਹ ਇੱਕ ਜਿਹੜੇ ਬੰਦੇ ਨੂੰ ਮਿਲ ਜਾਏ ਸਮਝ ਲਓ ਜੰਨਤੀ ਹੋ ਗਿਆ, ਉਹਦੇ ਵਾਸਤੇ ਬੜਾ ਵੱਡਾ ਤਬਰਕ ਹੈ। ਇਸ ਵਾਸਤੇ ਮੈਂ ਤਾਂ ਨਮਾਜ਼ ਬੜਾ ਕੁਛ ਤੁਹਾਨੂੰ ਵੇਖਿਆ, ਤੁਸੀਂ ਤਾਂ ਬੜੇ ਅੱਗੇ ਪਹੁੰਚੇ ਹੋ ਤੇ ਮੈਂ ਤਾਂ ਭਾਈ ਤਬਰਕਨ ਤੁਹਾਡਾ ਵਾਲ ਲਿਆ ਵਾ। ਉੱਚੀ ਉੱਚੀ ਕਹਿਣ ਲੱਗ ਪਿਆ। ਜਿਸ ਟਾਈਮ ਇਹ ਗੱਲ ਸੁਣੀ ਤਾਂ ਲੋਕਾਂ ਨੇ ਵੀ ਸੋਚਿਆ ਵਾਕਈ ਇਹ ਤਾਂ ਬੰਦਾ ਮਸਜਿਦ 'ਚ ਹੀ ਨਹੀਂ ਸੀ ਆਉਂਦਾ, ਕਾਰੀ ਸਾਹਿਬ ਬੜੇ ਦਿਨਾਂ ਤੋਂ ਇਹਦੇ ਮਗਰ ਲੱਗੇ ਆ। ਲੇਕਿਨ ਜੇ ਹੁਣ ਇਹ ਆਇਆ ਵਾ ਤੇ ਇਹਨੇ ਮਕਸਦ ਕੋਈ ਦੇਖਿਆ ਹੀ ਉਹ ਕਾਰੀ ਸਾਹਿਬ ਚੱਲਾ ਨੇ ਇਹਨੂੰ ਕੋਈ ਦਿਖਾਈ ਚੀਜ਼ ਤੇ ਇਹਨੇ ਤਾਂ ਉਹ ਜਿੰਨੇ ਕਾਰੀ ਸਾਹਿਬ ਦੇ ਮਗਰ ਉੱਥੇ ਨਮਾਜ਼ੀ ਸੀ ਨਾ ਉਹ ਸਾਰੇ ਹੀ ਉੱਠ ਕੇ ਫਟਾਫਟ ਕਾਰੀ ਸਾਹਿਬ ਦੇ ਕਹਿੰਦਿਆਂ ਤਾਂ ਪੈ ਕਾਰੀ ਸਾਹਿਬ ਦੇ ਗਲ ਗਿਆ ਜੀ। ਕੋਈ ਦਾੜੀ ਇੱਧਰੋਂ ਪੁੱਟਣ ਡਿਆ, ਕੋਈ 2 ਵਾਲ, ਕੋਈ 5 ਵਾਲ। ਕਰਦਿਆਂ ਕਾਰੀ ਸਾਹਿਬ ਦੇ ਵਿਚਾਰੇ ਦੇ ਸਾਰੀ ਦਾੜੀ ਪੁੱਟੀ ਗਈ, ਉਹਦੇ ਜ਼ੁਲਫਾਂ ਦੇ ਵਾਲ ਖਿੱਚੇ ਗਏ। ਤੇ ਜਿਸ ਟਾਈਮ ਉਹ ਸਾਰਾ ਕੰਮ ਹੋ ਗਿਆ ਤੇ ਕਾਰੀ ਸਾਹਿਬ ਦਾ ਬੁਰਾ ਹਾਲ, ਤੇ ਲਾਗੇ ਆਣ ਕੇ ਕਾਰੀ ਸਾਹਿਬ ਨੂੰ ਕਹਿੰਦਾ ਕਾਰੀ ਸਾਹਿਬ ਹਾਲੇ ਇੱਕ ਨਮਾਜ਼ ਪੜ੍ਹਾਈ ਆ, ਤੁਸੀਂ ਦੇਖ ਲਓ ਜੇ ਫੇਰ ਗਾਂਹ ਮਜਬੂਰ ਕਰੋ ਤੇ ਆਪਣਾ ਹਿਸਾਬ ਆਪੇ ਸੋਚ ਲਓ। ਮਕਸਦ ਗੱਲ ਕਰਨ ਦਾ ਇਹ ਆ ਕਿ ਕਈ ਬੰਦਿਆਂ ਨੂੰ ਤੁਸੀਂ ਇਸ ਹੱਦ ਤੱਕ ਕਮੀਨਗੀ ਦਾ ਇਜ਼ਹਾਰ ਕਰਦੇ ਆ ਕਿ ਤੁਸੀਂ ਜਿੰਨਾ ਵੀ ਕਰ ਲਓ ਉਸ ਬੰਦੇ ਨੂੰ ਤੁਸੀਂ ਚਾਹੋ ਕਿ ਅਸੀਂ ਇਹਨੂੰ ਜੰਨਤ ਤੱਕ ਪਹੁੰਚਾਉਣਾ ਵਾ, ਉਸ ਬੰਦੇ ਨੂੰ ਚਾਹੋ ਕਿ ਅਸੀਂ ਇਹਦਾ ਫਾਇਦਾ ਕਰਨਾ ਵਾ, ਲੇਕਿਨ ਉਹਦੀ ਫਿਤਰਤ ਦੇ ਵਿੱਚ ਇਹੀ ਆ ਕਿ ਉਹਨੇ ਤੁਹਾਡਾ ਫਾਇਦਾ ਨਹੀਂ ਕਰਨਾ। ਕਿਉਂਕਿ ਉਹ ਇੱਕ ਸ਼ਾਇਰ ਨੇ ਸ਼ੇਰ ਵੀ ਲਿਖਿਆ ਬੜਾ ਪਿਆਰਾ ਕਿ ਅਸਲ ਗੱਲ ਜਿਹੜੀ ਹੁੰਦੀ ਆ ਉਹ ਨਸਲਾਂ ਤੇ ਅਸਲਾਂ ਤੇ ਬੰਦਿਆਂ ਦੀਆਂ ਵਫਾਵਾਂ 'ਤੇ ਮੁੱਕਦੀ ਆ। ਸ਼ਾਇਰ ਨੇ ਆਖਿਆ ਨਾ ਕਿ ਬੜੀ ਯਾਨੀ ਕਿ ਉਹਨੇ ਡੂੰਘੀ ਗੱਲ ਕਹਿ ਦਿੱਤੀ ਸ਼ੇਰ ਦੇ ਵਿੱਚ ਹੀ। ਹੁਣ ਮੈਂ ਤੁਹਾਨੂੰ ਦੱਸਦਾ ਵਾਂ, ਸੁਣਾਉਣਾ ਵਾਂ ਕਿ ਸ਼ਾਇਰ ਕਹਿੰਦਾ ਕਿ ਠੋਕਰ ਲੱਗਿਆਂ ਇਸ ਨੇ ਚੂਰ ਹੋਣਾ ਤੇ ਕੱਚ ਤੋਲ ਨਾ ਸੁੱਚਿਆਂ ਹੀਰਿਆਂ ਨਾਲ, ਤੇ ਹਮ ਸ਼ਕਲ ਹੋਣ ਭਾਵੇਂ ਲੱਖ ਵਾਰੀ ਸੋਏ ਤੁੱਲ ਨਹੀਂ ਸਕਦੇ ਜ਼ੀਰਿਆਂ ਨਾਲ। ਆਪਣੇ ਆਪ ਨਾ ਆਪਣੀ 10 ਖੂਬੀ ਤੇ ਬੰਦੇ ਪਰਖੇ ਜਾਣ ਵਤੀਰਿਆਂ ਨਾਲ, ਤੇ ਖਸਮਾਂ ਵਾਲੇ ਸਾਈਂ ਸਰਦਾਰ ਜਿਹੜੇ ਉਹ ਰੱਖਣ ਸੰਗਤਾਂ ਨਾ ਕਦੀ ਬੇਜ਼ਮੀਰਿਆਂ ਨਾਲ। ਕਿਉਂਕਿ ਜਿਹੜਾ ਬੰਦਾ ਫਿਤਰਤਾਂ ਨਹੀਂ ਬੇਜ਼ਮੀਰਾ ਹੁੰਦਾ ਨਾ, ਉਸ ਬੰਦੇ ਨੂੰ ਚਾਹੇ ਤੁਸੀਂ ਘਿਓ, ਕਹਿੰਦੇ ਨਾ ਕਿਸੇ ਖੋਤੇ ਨੂੰ ਕਿਸੇ ਨੇ ਦੇਸੀ ਘਿਓ ਚਾਰਿਆ, ਉਹਨੇ ਦੇਸੀ ਘਿਓ ਨਹੀਂ ਦੇਖਿਆ, ਉਹਨੇ ਇਹ ਜ਼ਰੂਰ ਦੇਖ ਲਿਆ ਕਿ ਇਹਨੇ ਮੇਰੇ ਕੰਨ ਮਰੋੜੇ। ਉਹਨੇ ਕੰਨ ਮਰੋੜਿਆ ਜੇ ਤੇਰਾ ਮਾੜਾ ਜਿਹਾ, ਤੈਨੂੰ ਘਿਓ ਵੀ ਤਾਂ ਦੇਸੀ ਚਾਰਨ ਡਿਆ ਨਾ। ਇਸੇ ਤਰ੍ਹਾਂ ਹੀ ਕੁਛ ਲੋਕਾਂ ਦੇ ਬਾਅਦ ਲੋਕਾਂ ਦੀ ਫਿਤਰਤ ਹੁੰਦੀ ਹੈ ਕਿ ਤੁਸੀਂ ਉਹਨਾਂ ਨਾਲ ਜਿੰਨਾ ਵੀ ਕਰ ਲਓਗੇ ਉਹ ਤੁਹਾਡੇ ਨਾਲ ਉਲਟ ਆਪਣੀ ਫਿਤਰਤ ਹੀ ਤੁਹਾਨੂੰ ਦਿਖਾਉਣਗੇ, ਤੁਹਾਡਾ ਨੁਕਸਾਨ ਹੀ ਕਰਨਗੇ। ਅਤੇ ਇਹ ਮੇਰੀ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਤੁਹਾਡਾ ਕੰਮ ਆ ਆਪਣਾ ਕੰਮ ਕਰੀ ਜਾਣਾ, ਅਗਲੇ ਦਾ ਕੰਮ ਅਗਲੇ ਦਾ ਆਪਣਾ ਕੰਮ। ਯਾਨੀ ਕਿ ਕੁਛ ਬੰਦੇ ਐਸੇ ਲੋਕ ਉਹਨਾਂ ਦੇ ਗਿਲੇ ਕਰਦੇ ਮੈਂ ਸੁਣਦਾ ਵਾਂ, ਲੇਕਿਨ ਉਹਨਾਂ ਦੀ ਫਿਤਰਤ ਤਾਂ ਨਹੀਂ ਇਹ ਆ।